मेरे सज्जनों, बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है मगरूर परी। इस दास्तान दी फरमाइश करदे ने शेखुपुरा तो परवेज़ खान जख्मी, शबीर तराबी, इकरामुल्ला आदल चौधरी, मियाँ अब्दुल सतार, मुहम्मद हारून खान, पिंड कालोकी तो करामत मुगल, पलेर चक 119 तो ततहीर अब्बास नकवी, लाहौर तो अहमद रजा खान, रहीम यार खान तो बाबा अल्ला रखा, स्पेन तो राणा शबीर आज़ाद, नार्वे तो तसव्वर अजीज़ वड़ैच, दुबई तो नूर हुसैन शाहीन, इटली तो जफर बबली पट्टी, चढ़दे पंजाब तो बिट्टू लहरी, इंग्लैंड तो बलबीर सिंह कंवल। ते मेरे सज्जनों, हुण आउने आ असीं अपनी अज दी दास्तान वल्ले। ਇਹ कहानी है परस्तान की एक खूबसूरत हुसना परी दी, जिहदे हुसन दे चर्चे दूर दूर तक सन। ਉਹਦੇ सुनहरी रेशम वर्गे वाल, हरनी जिहियां मोटियां मोटियां अखां, तलवार वर्गा नक, चन्न वर्गा चेहरा। एक दिन ਉਹ ਪਰੀਆਂ ਦੇ ਨਾਲ ਪਰੀਆਂ ਦੀ ਮਹਾਰਾਣੀ ਦੇ ਦਰਬਾਰ ਵਿੱਚ ਗਈ। ਉਹ ਮਹਾਰਾਣੀ ਦਾ ਇੰਤਜ਼ਾਰ ਕਰ ਰਹੀ ਸੀ। ਦਰਬਾਰ ਵਿੱਚ ਮੌਜੂਦ ਪਰੀਆਂ ਨੇ ਉਹਦੇ ਹੁਸਨ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਜਿਵੇਂ ਉਹ ਤਾਰੀਫ ਕਰਦੀਆਂ ਜਾਂਦੀਆਂ ਸਨ, ਹੁਸਨਾ ਉਨੀ ਮਗਰੂਰ ਹੁੰਦੀ ਜਾ ਰਹੀ ਸੀ। ਵਿੱਚੋਂ ਇੱਕ ਪਰੀ ਕਹਿਣ ਲੱਗੀ, ਇਹਦਾ ਸਾਰਾ ਹੁਸਨ ਇਹਦੀ ਦਾਦੀ ਦੀ ਵਜ੍ਹਾ ਤੋਂ ਹੈ। ਉਹਨੇ ਇਹਦੇ ਵਾਲਾਂ ਵਾਸਤੇ ਜੰਗਲਾਂ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਬੂਟੀਆਂ ਲਿਆ ਕੇ ਉਹਨਾਂ ਦਾ ਤੇਲ ਬਣਾ ਕੇ ਇਹਦੇ ਸਿਰ ਨੂੰ ਲਾਉਂਦੀ ਰਹੀ ਏ, ਤਾਂ ਹੀ ਇਹਦੇ ਵਾਲ ਰੇਸ਼ਮ ਵਰਗੇ ਤੇ ਸੁਨਹਿਰੀ ਹੋ ਗਏ ਨੇ। ਸਾਰੀ ਖੂਬਸੂਰਤੀ ਇਹਦੇ ਵਾਲਾਂ ਕਰਕੇ ਹੀ ਏ, ਨਹੀਂ ਤੇ ਇਹ ਵੀ ਸਾਡੇ ਵਰਗੀ ਆਮ ਜਿਹੀ ਪਰੀ ਹੁੰਦੀ। ਜਦੋਂ ਮਹਾਰਾਣੀ ਪਰੀ ਆਈ, ਉਹਨੇ ਹੁਸਨਾ ਨੂੰ ਵੇਖਿਆ ਤੇ ਉਹਨੇ ਵੀ ਉਹਦੇ ਵਾਲਾਂ ਦੀ ਤਾਰੀਫ ਕੀਤੀ। ਉਹਦੀ ਖੂਬਸੂਰਤੀ ਵੇਖ ਉਹਨੇ ਉਹਨੂੰ ਰਾਣੀ ਬਣਾਉਣ ਦਾ ਫੈਸਲਾ ਕੀਤਾ। ਜਦੋਂ ਹੁਸਨਾ ਰਾਣੀ ਬਣ ਗਈ ਤੇ ਫਿਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। बन के रानी मैं रानी वही हुसना होई मगरूर, दूजियां नू आकन लगी हो जो मैथों दूर। मैं ना वेखा हुसन तुहाडा वाल कटा के आना, ला जो सारा सुर्खी पाउडर कालख मूंह ते लाना। सारियां दी ओने टिंड कराई, जेवर सारा लाया, गल पुआ के मन के ओने मंगतियां पेश कराया। कोई ना मैथों सोहनी लगे मैं महला दी रानी, मेरे सामने जिस खलोना किसे नी अख विचानी। घर आई ते दादी ओदी नजर उतारे, बाके अगर बत्तियां ओते ओदे सिर तो वारे। आखन लगी कौन तू बुढ़िए मैं ना तेनू जाना, कानू मेरे घर तू बैठी तेनू ना पछाना। आखन लगी दादी ओदी मैं तेरियां दादी, क्यों ना तू पछाने मैनू चढ़ी खमारी कादी। पाल पोस के वड्डी कीती की कदर तू पाया, बुढ़ी करके बोले मैनू तेनू शर्म ना आया। आखन लगी मैं हाँ रानी तू गुस्ताख हमारी, मेरे सामने उच्ची बोले नहीं औकात तुम्हारी। आखन लगी चौबकारा नू एनू ले जो जंगल, कल्ले रुक दे नाल जा बन्नो पा के एनू संगल। लै गए ओनू जंगल ओते जा बनी बिच रुका, बुढ़े वारे दादी शोदी पैगी जी बिच दुखा। जे ना जादू जानदी होंदी
ਮਰ ਜਾਂਦੀ ਵਿੱਚ ਭੁੱਖਾ। ਜਾਦੂ ਚੱਲੇ ਕਰਨੋਂ ਲੱਗ ਪਏ ਜਿਹਦਾ ਨਾ ਸੀ ਸੁੱਕਾ। ਮੇਰੇ ਸਜਣੋ, ਹੁਸਨਾ ਰਾਣੀ ਨੇ ਆਪਣੀਆਂ ਸਾਰੀਆਂ ਗੋਲੀਆਂ ਦੀਆਂ ਟਿੰਡਾਂ ਕਰਵਾ ਕੇ ਮੂੰਹ ਕਾਲੇ ਕਰ ਦਿੱਤੇ। ਉਹ ਕਿਸੇ ਖੂਬਸੂਰਤ ਪਰੀ ਨੂੰ ਆਪਣੇ ਮਹਿਲ ਵਿੱਚ ਵੜਨ ਦੀ ਇਜਾਜ਼ਤ ਨਹੀਂ ਸੀ ਦਿੰਦੀ। ਜਦੋਂ ਕੋਈ 10 ਸਾਲ ਲੰਘੇ ਤੇ ਉਹਦਾ ਹੁਸਨ ਘਟਣਾ ਸ਼ੁਰੂ ਹੋ ਗਿਆ। ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਬੜੀ ਪਰੇਸ਼ਾਨ ਹੋਈ ਭਈ ਮੈਂ ਜਿਹੜੇ ਹੁਸਨ ਤੇ ਮਾਣ ਕਰਨੀ ਆ ਉਹ ਤੇ ਢਲਦਾ ਜਾ ਰਿਹਾ ਏ। ਉਹ ਕਹਿਣ ਲੱਗੀ ਇਹਦਾ ਹੱਲ ਕਾਲੀ ਪਰੀ ਦੱਸ ਸਕਦੀ ਏ। ਜਿਹੜੀ ਕਾਲੀ ਜਾਦੂਗਰਨੀ ਵੀ ਸੀ, ਉਹਨੇ ਕਬੂਤਰ ਦੇ ਪੈਰ ਨਾਲ ਇੱਕ ਰੁੱਕਾ ਬੰਨਿਆ ਜਿਹਦੇ ਵਿੱਚ ਉਹਨੇ ਕਾਲੀ ਪਰੀ ਨੂੰ ਆਪਣੇ ਮਹਿਲ ਵਿੱਚ ਆਉਣ ਦਾ ਆਖਿਆ। ਜਦੋਂ ਕਾਲੀ ਪਰੀ ਆਈ, ਹੁਸਨਾ ਨੇ ਉਹਨੂੰ ਆਪਣੇ ਬਾਰੇ ਦੱਸਿਆ। ਕਾਲੀ ਪਰੀ ਕੀ ਕਹਿੰਦੀ ਏ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਗਈ ਜਵਾਨੀ ਮੁੜ ਨਹੀਂ ਆਉਂਦੀ, ਲੱਖ ਖੁਰਾਕਾਂ ਖਾਈਏ। ਮਾਰ ਕੇ ਇੱਕ ਹਸੀਨਾ ਉਹਦੇ ਲਹੂ ਨਾਲ ਫੇਰ ਨਹਾਈਏ। ਫੇਰੀ ਤੇਰੀ ਅਸਲੀ ਸੂਰਤ ਵਾਪਸ ਆਵੇ ਰਾਣੀ, ਨਹੀਂ ਤੇ ਇੱਥੇ ਹੀ ਮੁੱਕ ਜਾਵੇਗੀ ਤੇਰੀ ਹੁਸਨ ਕਹਾਣੀ। ਆਖਣ ਲੱਗੀ ਇੱਕ ਹਸੀਨਾ ਕਿੱਥੋਂ ਜਾ ਲਿਆਵਾਂ, ਮਾਰ ਕੇ ਉਹਨੂੰ ਉਹਦੇ ਲਹੂ ਨਾਲ ਕਿੰਜ ਮੈਂ ਯਾਰ ਨਹਾਵਾਂ। ਆਖਣ ਲੱਗੀ ਜਾਦੂਗਰਨੀ ਹੋਣੇ ਕੰਮ ਏ ਤੇਰਾ, ਇਸ ਤਰੀਕੇ ਚੱਲ ਸਕਦਾ ਏ ਕਾਲਾ ਜਾਦੂ ਮੇਰਾ। ਇੱਕ ਗੋਲੀ ਨੇ ਆ ਕੇ ਦੱਸਿਆ ਬਾਤ ਤੇਰੇ ਮੈਂ ਗਈ। ਇੱਕ ਹਸੀਨ ਜੀ ਲੜਕੀ ਉੱਤੇ ਹੋਈ ਬੇਹੋਸ਼ ਸੀ ਪਈ। ਛੇਤੀ ਨਾਲ ਉਹ ਲੈ ਕੇ ਗੋਲੀ ਬਾਗ ਦੇ ਵਿੱਚ ਆਈ। ਲੜਕੀ ਤੇ ਉਸ ਪਾਣੀ ਪਾਇਆ ਉਹਨੂੰ ਹੋਸ਼ ਕਰਾਈ। ਲੈ ਕੇ ਉਹਨੂੰ ਮਹਿਲਾਂ ਦੇ ਵਿੱਚ ਆ ਗਈ ਸੀ ਉਹ ਯਾਰ। ਆਖਣ ਲੱਗੀ ਰੱਬ ਨੇ ਸੁਣ ਲਈ ਬਣਿਆ ਕੰਮ ਹਮਾਰ। ਮੇਰੇ ਸੱਜਣੋ, ਜਦੋਂ ਉਹਨੂੰ ਕਤਲ ਕਰਕੇ ਉਹਦੇ ਲਹੂ ਦੀ ਬਾਲਟੀ ਭਰ ਲਈ ਤੇ ਉਹਦੇ ਨਾਲ ਨਾਤੀ, ਉਹਦੇ ਸਾਰੇ ਵਾਲ ਝੜ ਗਏ ਤੇ ਰੰਗ ਵੀ ਕਾਲਾ ਹੋ ਗਿਆ। ਸਿਰੋਂ ਗੰਜੀ ਹੋਈ ਤੇ ਆਪਣਾ ਆਪ ਵੇਖ ਕੇ ਰੋਣ ਲੱਗ ਪਈ। ਉਧਰ ਮਹਾਰਾਣੀ ਨੇ ਕਈ ਰਾਜੇ ਬੁਲਾਏ ਸਨ। ਉਹਨਾਂ ਨੂੰ ਹੁਸਨਾ ਦਾ ਹੁਸਨ ਵਿਖਾਉਣ ਵਾਸਤੇ ਆਪਣੇ ਮਹਿਲ ਵਿੱਚ ਬੁਲਾਉਣ ਲਈ ਗੋਲੀ ਭੇਜੀ। ਇਹ ਸੁਨੇਹਾ ਸੁਣ ਕੇ ਹੁਸਨਾ ਬੜੀ ਪਰੇਸ਼ਾਨ ਹੋਈ ਭਈ ਜੇ ਇਸ ਹਾਲਤ ਵਿੱਚ ਗਈ ਤੇ ਮੇਰੇ ਪੱਲੇ ਕੀ ਰਵੇਗਾ, ਤੇ ਜੇ ਨਾ ਗਈ ਤੇ ਮਹਾਰਾਣੀ ਮੇਰਾ ਸਿਰ ਲੁਹਾ ਦੇਵੇਗੀ। ਇਸੇ ਪਰੇਸ਼ਾਨੀ ਵਿੱਚ ਖਲੋਤੀ ਸੀ। ਅਚਾਨਕ ਉਹਦੇ ਸਾਹਮਣੇ ਉਹਦੇ ਤੋਂ ਵੱਧ ਸੋਹਣੀ ਇੱਕ ਖੂਬਸੂਰਤ ਪਰੀ ਆਣ ਖਲੋਤੀ। ਉਹਦੇ ਸਿਰ ਤੇ ਉਹਦੇ ਹੀ ਸੁਨਹਿਰੀ ਵਾਲ ਸਨ। ਹੁਸਨਾ ਵੇਖ ਕੇ ਬੜੀ ਹੈਰਾਨ ਰਹਿ ਗਈ। ਪੁੱਛਣ ਲੱਗੀ ਤੂੰ ਕੌਣ ਹੈ? ਪਰੀ ਕਹਿਣ ਲੱਗੀ ਮੈਂ ਤੇਰੀ ਦਾਦੀ। ਜਿਹੜੀ ਕੁੜੀ ਨੂੰ ਤੂੰ ਮਾਰ ਕੇ ਇਸ਼ਨਾਨ ਕੀਤਾ ਏ ਉਹ ਮੈਂ ਜਾਦੂ ਨਾਲ ਬਣਾਈ ਸੀ। ਉਸ ਜਾਦੂ ਦੇ ਖੂਨ ਨਾਲ ਨਹਾ ਕੇ ਤੇਰਾ ਸਾਰਾ ਹੁਸਨ ਖਿੱਚਿਆ ਗਿਆ ਹੈ ਤੇ ਉਹ ਹੁਸਨ ਮੇਰੇ ਤੇ ਆ ਗਿਆ ਹੈ। ਮੇਰਾ ਬੁਢਾਪਾ ਚਲਾ ਗਿਆ ਹੈ ਤੇ ਮੈਂ ਇੱਕ ਖੂਬਸੂਰਤ ਜਵਾਨ ਪਰੀ ਬਣ ਗਈ ਹਾਂ। ਤੂੰ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਸੀ, ਹੁਣ ਆਪਣੀ ਕੀਤੀ ਭੁਗਤ। ਇੰਨਾ ਕਹਿ ਕੇ ਉਹ ਗਾਇਬ ਹੋ ਗਈ। ਹੁਸਨਾ ਕਿੰਜ ਮਹਾਰਾਣੀ ਦੇ ਦਰਬਾਰ ਵਿੱਚ ਜਾਂਦੀ ਏ, ਸਾਦਕ ਪੱਟੀ ਤੁਹਾਨੂੰ ਗਾ ਕੇ ਸੁਣਾ ਰਿਹਾ। ਕਰਨ ਕਾਬੋ ਚਿਹਰੇ ਤੇ ਜੀ ਬਈ ਦਰਬਾਰ ਦੇ ਜਾਂਦੀ। ਸਿਰ ਝੁਕਾ ਕੇ ਮਹਾਰਾਣੀ ਨੂੰ ਜਾ ਸਲਾਮ ਬੁਲਾਂਦੀ। ਕਿਆ ਮਹਾਰਾਣੀ ਪਰਦਾ ਚੁੱਕ ਤੂੰ ਤੇਰਾ ਹੁਸਨ ਬਹਾਨਾ। ਮੇਰੇ ਦੋ ਮਹਿਮਾਨ ਆਏ ਨੇ, ਇੱਕ ਰਾਜਾ ਇੱਕ ਰਾਣਾ। ਆਖਣ ਲੱਗੀ ਹੁਸਨਾ ਉਤੇ ਪਰਦਾ ਮੈਂ ਨਹੀਂ ਚੁੱਕਣਾ। ਕਿਹੜਾ ਰਾਜਾ ਕਿਹੜਾ ਰਾਣਾ ਮੈਂ ਨਹੀਂ ਇੱਥੇ ਚੁੱਕਣਾ। ਹੁਕਮ ਦਿੱਤਾ ਮਹਾਰਾਣੀ ਨੇ ਪਰਦਾ ਪਰਾਂ ਹਟਾਵੋ। ਰਾਣੇ ਤੇ ਇਸ ਰਾਜੇ ਤਾਈਂ ਇਹਦਾ ਹੁਸਨ ਬਹਾਵੋ।
ਜਦ ਇੱਕ ਗੋਲੀ ਪਰਦਾ ਚੁੱਕਿਆ ਸਭ ਹੈਰਾਨ ਜੀ ਹੋਏ। ਉਸ ਰਾਣੇ ਤੇ ਰਾਜੇ ਉੱਥੇ ਕੀਤੀ ਤੋਏ ਤੋਏ। ਆਖਣ ਲੱਗੇ ਇਹ ਹਸੀਨਾ ਕਾਲੀ ਨਾਲੇ ਗੰਜੀ, ਇਹਦੇ ਨਾਲੋਂ ਚੂੜੀ ਸਾਡੇ ਮਹਿਲਾਂ ਦੀ ਜੀ ਚੰਗੀ। ਕੋਈ ਸ਼ਰਮਿੰਦਾ ਮਹਾਰਾਣੀ ਵੀ ਇਹ ਕੀ ਇਹਦਾ ਹੋਇਆ, ਸੋਨਾ ਕੁੰਦਨ ਲੱਗਦੀ ਸੀ ਇਹ ਕਿੰਜ ਬਣੀ ਏ ਲੋਇਆ। ਉੱਥੇ ਆ ਗਈ ਦਾਦੀ ਉਹਦੀ ਆ ਕੇ ਅਰਜ਼ ਗੁਜ਼ਾਰੀ, ਉਹਦੇ ਹੁਸਨ ਗਰੂਰ ਦੀ ਉਹਨੇ ਗੱਲ ਦੱਸੀ ਜੀ ਸਾਰੀ। ਹੁਸਨਾ ਉੱਥੇ ਰੋ ਰੋ ਯਾਰੋ ਹੰਝੂ ਯਾਰ ਪਰੋਏ, ਉਹਦੀ ਵਾਹ 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 ਹੋਈ ਸੀ ਵਿੱਚ ਦਰਬਾਰ ਦੇ ਤੋਏ। ਲੱਗੀ ਮਾਫੀਆਂ ਮੰਗਣ ਉੱਥੇ ਗੋਲੀਆਂ ਸਾਰੀਆਂ ਆਈਆਂ, ਜਿਨ੍ਹਾਂ ਦੀਆਂ ਵਿੱਚ ਗਰੂਰ ਦੇ ਟਿੰਡਾ ਸਾਨ ਕਰਾਈਆਂ। ਕਹਿੰਦੀ ਰਾਣੀ ਕੈਦਖਾਨੇ ਦੇ ਵਿੱਚ ਲਿਜਾ ਕੇ ਸੱਥੋਂ, ਫੜ ਕੇ ਡੰਡੇ ਇਹਨੂੰ ਮਾਰੋ ਪਸਲੀਆਂ ਇਹਦੀਆਂ ਕੁੱਟੋ। ਪੈ ਗਈ ਪੈਰੀ ਦਾਦੀ ਦੇ ਉਹ ਕਰ ਦੇ ਮੈਨੂੰ ਮਾਫ, ਆਪਣੇ ਹੁਸਨ ਗਰੂਰ ਤੋਂ ਕੀਤਾ ਮਨ ਆਪਣਾ ਮੈਂ ਸਾਫ। ਦਾਦੀ ਕਹਿੰਦੀ ਇੱਕੋ ਸੂਰਤ ਠੀਕ ਤੂੰ ਕੁੜੀਏ ਹੋਣਾ, 5 ਸਾਲ ਜੇਲ੍ਹ ਦੇ ਅੰਦਰ ਪਊਗਾ ਤੈਨੂੰ ਰੋਣਾ। ਅਥਰੂ ਤੇਰੇ ਡਿੱਗਣ ਜਿੰਨੇ ਜਿਸਮ ਦੇ ਉੱਤੇ ਲਾਵੀਂ, ਪਰ ਪਿਆਲਾ ਅਥਰੂਆਂ ਦਾ ਤੂੰ ਸਿਰ ਦੇ ਉੱਤੇ ਪਾਵੀਂ। ਪਰ ਪਿਆਲਾ ਅਥਰੂਆਂ ਦਾ ਤੂੰ ਸਿਰ ਦੇ ਉੱਤੇ ਪਾਵੀਂ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਹੁਸਨਾ ਜੇਲ੍ਹ ਵਿੱਚ ਬੈਠੀ ਰੋਂਦੀ ਰਹੀ ਤੇ ਉਹਦੇ ਰੋਣ ਨਾਲ ਉਹਦਾ ਹੁਸਨ ਬਹਾਲ ਹੁੰਦਾ ਗਿਆ। 5 ਸਾਲ ਬਾਅਦ ਉਹ ਠੀਕ ਹੋ ਗਈ ਤੇ ਫਿਰ ਉਹਨੇ ਕਿਸੇ ਤੇ ਜ਼ੁਲਮ ਨਹੀਂ ਕੀਤਾ। ਇਹਨੂੰ ਕਹਿੰਦੇ ਨੇ ਗਰੂਰ ਦਾ ਸਿਰ ਨੀਵਾਂ। ਕਦੀ ਆਪਣੇ ਹੁਸਨ ਜਵਾਨੀ ਤੇ ਮਾਣ ਨਾ ਕਰੋ, ਇਹ ਤੇ ਢਲਦਾ ਪਰਛਾਵਾਂ ਏ। ਇਹ ਹੁਸਨ ਜਵਾਨੀ ਦੌਲਤ ਸ਼ੋਹਰਤ ਸਦਾ ਨਹੀਂ ਰਹਿੰਦੀ। ਹੁਸਨ ਜਵਾਨੀ 4 ਦਿਹਾੜੇ ਖੁਸ਼ੀਆਂ ਨਾਲ ਹੰਡਾਈਏ, ਜ਼ਿੰਦਗੀ ਦਾ ਇਹ ਕੀ ਪਰਵਾਸਾ ਮਤ ਭਲਕੇ ਹੀ ਮਰ ਜਾਈਏ। ਇਹ ਹੁਸਨ ਜਵਾਨੀ ਦੌਲਤ ਸ਼ੋਹਰਤ ਸਦਾ ਨਹੀਂ ਰਹਿਣੀ, ਉੜਕ ਜੋ ਬਣਿਆ ਹੈ ਉਹਨੇ ਟਹਿਣਾ ਹੀ ਹੈ। ਜਵਾਨੀ 4 ਦਿਨ ਦੀ ਹੁੰਦੀ ਏ, ਬੰਦੇ ਨੂੰ ਖੁਦ ਸਮਝ ਨਹੀਂ ਲੱਗਦੀ ਉਹ ਕਿਹੜੇ ਵੇਲੇ ਲੰਘ ਜਾਂਦੀ ਏ। ਬਚਪਨ ਤੋਂ ਜਵਾਨੀ ਤੱਕ ਦਾ ਸਫ਼ਰ ਤੇ ਉਹਨੂੰ ਯਾਦ ਰਹਿੰਦਾ ਹੈ, ਜਵਾਨੀ ਤੋਂ ਬੁਢਾਪੇ ਤੱਕ ਦਾ ਸਫ਼ਰ ਉਹਦੇ ਜਵਾਨੀ ਦੇ ਮਾਣ ਤੇ ਗੁਜ਼ਰ ਜਾਂਦਾ ਹੈ ਤੇ ਆਖਰ ਇਨਸਾਨ ਦੀ ਉਮਰ ਢਲ ਜਾਂਦੀ ਏ। ਪਰ ਜੇ ਜ਼ਿੰਦਗੀ ਹੋਵੇ ਤੇ ਫੇਰ ਮੇਰੇ ਸੱਜਣੋ, ਆਖਰ ਸਭ ਨੇ ਇਸ ਦੁਨੀਆ ਤੋਂ ਜਾਣਾ ਹੁੰਦਾ ਹੈ, ਕੋਈ ਨਹੀਂ ਇੱਥੇ ਬਹਿ ਰਹਿੰਦਾ। ਸਾਡੇ ਪਿਓ ਦਾਦੇ ਪੜਦਾਦੇ ਚੜਦਾਦੇ ਆਦਮ ਤੋਂ ਲੈ ਕੇ ਹੁਣ ਤੱਕ ਕੋਈ ਇਨਸਾਨ ਇੰਨੀ ਲੰਮੀ ਜ਼ਿੰਦਗੀ ਨਹੀਂ ਜੀ ਸਕਿਆ ਕਿ ਉਹ ਸਦਾ ਹੀ ਰਵੇ। ਸਦਾ ਨਾ ਰਹਿਣਾ ਰੱਬ ਦਾ। ਤੇ ਮੇਰੇ ਸੱਜਣੋ ਬੇਲੀਓ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ, ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।